ਅੱਜ ਦੀ ਕਹਾਣੀ ਮੁਸਕਾਨ। ਵੋਟਾਂ ਪੈਣ ਵਾਲੀਆਂ ਸਨ। ਪ੍ਰੈਸ ਵਿੱਚ ਪੋਸਟਰਾਂ ਤੇ ਇਸ਼ਤਿਹਾਰਾਂ ਦੀ ਛਪਾਈ ਜ਼ੋਰਾਂ ਉੱਤੇ ਸੀ। ਸਵੇਰੇ 8 ਵਜੇ ਤੋਂ ਹੀ ਪ੍ਰੈਸ ਚਾਲੂ ਹੋ ਜਾਂਦਾ ਤੇ ਫਿਰ ਰਾਤ ਦਾ 1-1.5 ਆਰਾਮ ਨਾਲ ਵੱਜ ਜਾਂਦਾ। ਮਾਲਕਾਂ ਨੇ ਬਾਹਰਲੇ ਗੇਟ ਦੀਆਂ ਕੁੰਜੀਆਂ ਮੈਨੂੰ ਹੀ ਸੌਂਪੀਆਂ ਹੋਈਆਂ ਸਨ। ਮੈਂ ਸਵੇਰੇ ਪ੍ਰੈਸ ਪੜ੍ਹ ਕੇ ਜੰਦਰੇ ਖੋਲ੍ਹਦਾ। ਫਿਰ ਰਾਤੀ 11-12 ਵਜੇ ਤੱਕ ਮੇਰੀ ਲੱਤ ਸਾਈਕਲ ਨੂੰ ਥੱਲੇ ਨਾ ਲੱਗਦੀ। ਪ੍ਰੈਸ ਵਿੱਚ ਰੂਲੇ ਸਾਫ਼ ਕਰਨ ਵਾਲੀਆਂ ਟਾਕੀਆਂ, ਸਿਆਹੀਆਂ, ਪਿੰਨਾਂ, ਪਲੇਟਾਂ, ਨੈਗੇਟਿਵ ਪੋਜ਼ੀਟਿਵ, ਡਾਈਆਂ, ਸੇਬੇ, ਰਸੀਆਂ ਤੇ ਹੋਰ ਖਬਰੇ ਕੀ ਮੈਨੂੰ ਸਾਰਾ ਦਿਨ ਬਾਜ਼ਾਰੋਂ ਢੋਣਾ ਪੈਂਦਾ। ਰਾਤ ਨੂੰ ਛਪਿਆ ਮਾਲ ਗਾਹਕਾਂ ਦੇ ਅੱਡਿਆਂ ਡੇਰਿਆਂ ਉੱਤੇ ਅਪਣਾਉਂਦਿਆਂ ਤੇ ਉਗਰਾਹੀਆਂ ਕਰਦਿਆਂ ਮੇਰੇ ਵਾਲਾ ਹਸ਼ਰ ਨਸ਼ਰ ਹੋ ਜਾਂਦਾ। ਪ੍ਰੈਸ ਵਿੱਚ ਕੰਮ ਬੰਦ ਹੁੰਦਾ ਤੇ ਅੰਦਰਲੇ ਬੂਹੇ ਬਾਰੀਆਂ ਢੋ ਕੇ ਬਾਹਰ ਦੇ ਗੇਟ ਨੂੰ ਵੱਟੀ ਦੇ ਜੰਦਰੇ ਮਾਰਦਿਆਂ ਮੈਨੂੰ ਰੋਜ਼ ਹੀ ਰਾਤ ਦੇ 2-2:15 ਵੱਜ ਜਾਂਦੇ। ਅੱਧੀ ਰਾਤ ਤੋਂ ਪਿੱਛੇ ਆਪਣੇ ਮੁਹੱਲੇ ਜਾਣ ਵਾਲੀ ਵੈਗਨ ਲੱਭ ਪੈਣ ਦਾ ਸਵਾਲ ਹੀ ਨਹੀਂ ਸੀ। ਇਹ ਹੈ ਸੀ ਵੀ ਬੇਰੀ ਵਾਲੇ ਅੱਡੇ ਤੀਕਰ ਵੈਗਨ ਸਾਰੀ ਰਾਤ ਚੱਲਦੀ ਰਹਿੰਦੀ ਸੀ। ਉਹ ਵੀ ਇਸ ਲਈ ਜੋ ਇਸ ਵੈਗਨ ਦਾ ਅਖੀਰੀ ਸਟਾਪ ਫਿਲਮੀ ਸਟੂਡੀਓ ਸਨ। ਬੇਰੀ ਵਾਲੇ ਅੱਡਿਓਂ ਸਾਡੇ ਮੁਹੱਲੇ ਤੇ ਅੱਗੇ ਦਰਿਆ ਤੀਕਰ ਜਾਣ ਵਾਲਾ ਟਾਂਗਾ ਚੱਲਦਾ ਸੀ। ਅੱਡੇ ਵਿੱਚ ਰਾਤੀ 11 ਵਜੇ ਤੀਕਰ ਤੇ ਟਾਂਗਿਆਂ ਦਾ ਕਰਕੁੱਟ ਪਿਆ ਰਹਿੰਦਾ, ਪਰ ਅਖੀਰੀ ਸ਼ੋਅ ਤੋਂ ਮਗਰੋਂ ਟਾਂਗੇ ਵਿਰਲੇ ਰਹਿ ਜਾਂਦੇ। ਫਿਰ ਵੀ ਇੰਨਾ ਜ਼ਰੂਰ ਸੀ ਭਈ ਧੰਮੀ ਤੀਕਰ ਕੋਈ ਨਾ ਕੋਈ ਟਾਂਗਾ ਅੱਡੇ 'ਚ ਲੱਭ ਹੀ ਜਾਂਦਾ। ਬੇਰੀ ਵਾਲੇ ਅੱਡੇ ਤੇ ਉੱਥੋਂ ਖਟੀਕ ਮਹੱਲੇ ਆਪਣੇ ਘਰ ਆਪਣਨ ਤੀਕਰ ਮੈਨੂੰ ਬਾਂਗਾਂ ਮਿਲਣ ਵਾਲੀਆਂ ਹੋ ਜਾਂਦੀਆਂ। ਇਸ ਨਵੇਂ ਟਾਈਮ ਟੇਬਲ ਮੂਜਬ ਚੱਲਦਿਆਂ ਮੈਨੂੰ ਅਜੇ ਮਸਾਂ ਕੁਝ ਹੀ ਦਿਨ ਹੋਏ ਸਨ ਕਿ ਇੱਕ ਰਾਤੀ ਮੈਂ ਵੈਗਨ ਤੋਂ ਲੱਥ ਕੇ ਅੱਡੇ ਚੱਪੜਿਆ ਤੇ ਅੱਗੇ ਟਾਂਗਾ ਤਿਆਰ ਖਲੋਤਾ ਸੀ। ਪਿਛਲੇ ਪਾਸੇ ਸਵਾਰੀਆਂ ਪੂਰੀਆਂ ਹੋ ਗਈਆਂ ਸਨ। ਅਗਲੇ ਪਾਸੇ ਇੱਕ ਸਵਾਰੀ ਘੱਟ ਸੀ, ਪਰ ਸਾਰੀ ਸੀਟ 2 ਮੋਟੇ ਬੰਦਿਆਂ ਨੇ ਮੱਲੀ ਹੋਈ ਸੀ। ਦੋਵੇਂ ਫਸ ਕੇ ਬੈਠੇ ਹੋਏ ਸਨ। ਇਹਨਾਂ ਵਿੱਚੋਂ ਇੱਕ ਤੇ ਮੈਨੂੰ ਕੋਈ ਬਜਾਜੀ ਵਾਲਾ ਜਾਂ ਮੁਨਿਆਰ ਲੱਗਦਾ ਸੀ ਤੇ ਦੂਜਾ ਕੋਈ ਮਿਸਤਰੀ ਜਾਂ ਵੈਲਡਿੰਗ ਕਰਨ ਵਾਲਾ। ਮੈਂ ਪਾਇਦਾਨ ਉੱਤੇ ਪੈਰ ਧਰ ਕੇ ਦਿਲ ਵਿੱਚ ਹਿਸਾਬ ਲਾਇਆ, ਜੇ ਬੰਦੇ ਆਪੋ ਆਪਣੀ ਚੁੜਤਣ ਥੋੜ੍ਹੀ ਕੁੰਝ ਲੈਣ ਤਾਂ ਮੇਰੇ ਜਿਹੇ ਛੀਟ ਕੇ ਵਜੂਦ ਦੇ ਬੰਦੇ ਲਈ ਮਾੜੀ ਮੋਟੀ ਗੁੰਜਾਇਸ਼ ਨਿਕਲ ਸਕਦੀ ਸੀ। ਪਰ ਇਹਨਾਂ ਨੂੰ ਚੁੜਤਣ ਕੁੰਜਣ ਦਾ ਮੈਂ ਨਹੀਂ ਸਾਂ ਆਖ ਸਕਦਾ। ਇਹ ਕੰਮ ਕੋਚਵਾਨ ਨਹੀਂ ਕਰ ਸਕਦਾ ਸੀ, ਪਰ ਕੋਚਵਾਨ ਤੇ ਉੱਥੇ ਨੇੜੇ ਤੇੜੇ ਕਿਧਰੇ ਵਿਖਾਲੀ ਨਹੀਂ ਸੀ ਪਿਆ ਦਿੰਦਾ। ਘੋੜੇ ਦੇ ਮੂੰਹ ਨੂੰ ਦਾਣੇ ਵਾਲਾ ਤੋਬੜਾ ਚਾੜ ਕੇ ਉਹ ਪਤਾ ਨਹੀਂ ਕਿੱਥੇ ਗਾਇਬ ਹੋਇਆ ਪਿਆ ਸੀ। ਮੈਂ ਇੰਜੀ ਪਹੀਏ ਦੇ ਨਾਲ ਇੱਕ ਪੈਰ ਹੇਠਾਂ ਜ਼ਮੀਨ ਉੱਤੇ ਤੇ ਦੂਜਾ ਪਾਇਦਾਨ ਉੱਤੇ ਟਿਕਾਈ ਖਲੋਤੇ ਹਾਂ। ਉਹਨਾਂ ਬੰਦਿਆਂ ਦੇ ਮੂੰਹਾਂ ਵੱਲ ਝਾਤੀ ਮਾਰੀ। ਉਹਨਾਂ ਮੇਰੇ ਵੱਲ ਮਾੜਾ ਜਿਹਾ ਧਿਆਨ ਕਰਨ ਦੀ ਵੀ ਖੇਚਲ ਨਾ ਕੀਤੀ। ਮੈਨੂੰ ਜਾਪਿਆ ਜਿਵੇਂ ਮਿਸਤਰੀ ਦੀ ਝੋਲੀ ਵਿੱਚੋਂ ਮੈਨੂੰ ਕੋਈ 2 ਅੱਖਾਂ ਝਾਕਦੀਆਂ ਪਈਆਂ ਸਨ। ਮੈਂ ਧਿਆਨ ਮਾਰਿਆ ਤੇ ਇੱਕ 7-8 ਵਰਿਆਂ ਦਾ ਜਾਤਕ ਹੋਣਾ ਹੈ, ਕਾਲੇ ਗੁਲਾਬ ਦੀ ਰੰਗਤ ਵਾਲਾ, ਜਿਹੜਾ ਕੌਲ ਫੁੱਲਾਂ ਵਰਗੀਆਂ ਅੱਖਾਂ ਨਾਲ ਮੇਰੇ ਵੱਲ ਝਾਕਦਾ ਪਿਆ ਸੀ। ਕੰਗਰੂ ਬੱਚਾ। ਮੈਂ ਦਿਲ ਵਿੱਚ ਆਖਿਆ। ਫਿਰ ਪਤਾ ਨਹੀਂ ਮੈਨੂੰ ਕੀ ਹੋਇਆ, ਮੈਂ ਇੰਜੀ ਆਪਣੀ ਥਾਵੇਂ ਖਲੋਤਿਆਂ ਇੱਕ ਹੱਥ ਲੰਮਾ ਕਰਕੇ ਕੰਗਰੂ ਬੱਚੇ ਦੇ ਮੁਖੜੇ ਨੂੰ ਪਲੋਸਦਿਆਂ ਮੂੰਹੋਂ ਕਿਸੇ ਪਸ਼ੂ ਨਾਲ ਰਲਦੀ ਮਿਲਦੀ ਕੋਈ ਆਵਾਜ਼ ਕੱਢੀ। ਕੰਗਰੂ ਬੱਚੇ ਦੇ ਹੋਠਾਂ ਉੱਤੇ ਪਹਿਲਾਂ ਤੇ ਮੁਸਕਾਨ ਦੀ ਇੱਕ ਮਹੀਨ ਜਿਹੀ ਪਰਤ ਜਾਗੀ ਤੇ ਫਿਰ ਉਹ ਇੱਕ ਕਲਕਾਰੀ ਦਾ ਰੂਪ ਵਟਾ ਗਈ। ਮਿਸਰੀ ਨੇ ਉੜ ਕੇ ਆਪਣੇ ਜਾਤਕ ਨੂੰ
ਹੱਸਦਿਆਂ ਵੇਖਿਆ। ਉਹਨੂੰ ਕੁਝ ਸਮਝ ਨਾ ਆਈ। ਫਿਰ ਜਦੋਂ ਉਹਨੇ ਮੇਰੇ ਮੂੰਹ ਉੱਤੇ ਵੀ ਆਪਣੇ ਜਾਤਕ ਦੇ ਮੁਖੜੇ ਵਰਗਾ ਰੰਗ ਖਿੜਿਆ ਵੇਖਿਆ ਤਾਂ ਉਹ ਵੀ ਗੁੜਕ ਪਿਆ। ਅੱਛਾ, ਤਾਂ ਤੂੰ ਕਰ ਲਈ ਇਹ ਜਾਣ ਪਛਾਣ ਬਾਵੇ ਹੋਰਾਂ ਨਾਲ ਵੀ? ਕਮਾਲ ਹੈ ਵੀ, ਤੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿਸੇ ਨੂੰ। ਮਿਸਤਰੀ ਆਪਣੇ ਜਾਤਕ ਨੂੰ ਆਖਦਾ ਪਿਆ ਸੀ। ਮੇਰੀ ਦਾੜੀ ਤੇ ਪੁੜਪੜੀਆਂ ਦੇ ਚਿੱਟੇ ਵਾਲ ਵੇਖ ਕੇ ਉਹਨੇ ਮੈਨੂੰ ਬਾਵੇ ਦਾ ਲਕਬ ਦੇ ਦਿੱਤਾ ਸੀ। ਮੈਂ ਇੱਕ ਵਾਰੀ ਫਿਰ ਮੂੰਹ ਅੱਗੇ ਕਰਕੇ ਪੱਖੋਆਂ ਪਸ਼ੂਆਂ ਦੀ ਆਵਾਜ਼ ਸੰਘੂ ਕੱਢੀ। ਜਾਤਕ ਹੁਣ ਪਹਿਲੇ ਤੂੰ ਵੀ ਉੱਚੀ ਉੱਚੀ ਹੱਸਣ ਲੱਗ ਪਿਆ। ਪੁੱਤਰ ਲਾਟੂ, ਇੰਜ ਤੇ ਨਹੀਂ ਨਾ, ਤੂੰ ਉੱਤੇ ਬੈਠਾ ਹੈ ਮੇਰੀ ਝੋਲੀ 'ਚ ਨਿੱਘਾ ਹੋ ਕੇ, ਤੇ ਬਾਵੇ ਹੋਰੀ ਥੱਲੇ ਖਲੋਤੇ ਨੇ ਪਾਲੇ ਵਿੱਚ। ਆਖ ਬਾਬਾ ਜੀ ਉੱਤੇ ਆ ਜਾਓ ਤੇ ਮੇਰੇ ਕੋਲ ਬਹਿ ਜਾਓ। ਮਿਸਤਰੀ ਨੇ ਮੇਰਾ ਖਿਆਲ ਕੀਤਾ। ਕੋਈ ਗੱਲ ਨਹੀਂ, ਮੈਂ ਆਪਣੀ ਮਰਜ਼ੀ ਨਾਲ ਖਲੋਤਾ ਜੀ। ਕੋਚਵਾਨ ਆ ਜਾਂਦਾ ਤੇ ਬਹਿ ਜਾਣਾ। ਮੈਂ ਗੱਲ ਬੁਲਾਈ। ਆਮਾ ਤੂੜੀ ਦਾਣਾ ਲੈਣ ਗਿਆ ਹੈ, ਕਿਹੜੇ ਵੇਲੇ ਦਾ। ਪੱਕ ਨਾਲ ਗਿੱਦੜ ਮਾਰਨ ਬਹਿ ਗਿਆ ਹੋਣਾ। ਤੁਸੀਂ ਆ ਜਾਓ, ਉਹਨੇ ਝੱਟ ਲਾ ਕੇ ਹੀ ਆਉਣਾ। ਐਵੇਂ ਕਾਹਨੂੰ ਖਲੋਂਦੇ ਹੋ ਤਰੇਲ ਵਿੱਚ ਹੇਠਾਂ। ਫਿਰ ਉਹਨੇ ਆਪਣੇ ਨਾਲ ਬੈਠੇ ਨੂੰ ਆਖਿਆ, ਤੁਸੀਂ ਥੋੜ੍ਹਾ ਜਿਹਾ ਪਾਸਾ ਨਹੀਂ ਵੱਟਦੇ ਬਾਵੇ ਹੋਰਾਂ ਲਈ? ਮੈਂ ਉਹਨਾਂ ਦੋਵਾਂ ਵਿਚਾਲੇ ਬਣੀ ਮਾੜੀ ਜੀ ਵਿਥ 'ਚ ਫਾਲ ਵਾਂਗ ਠੁੱਕ ਕੇ ਬਹਿ ਗਿਆ। ਕੰਗਰੂ ਬੱਚੇ ਨੇ ਕੌਲ ਫੁੱਲ ਅੱਖਾਂ ਝਪਕਦਿਆਂ ਮੈਨੂੰ ਤੱਕਿਆ। ਮੈਂ ਉਹਦਾ ਸ਼ੁਕਰਾਨਾ ਤਾਰਨ ਲਈ ਉਹਦੇ ਮੁਖੜੇ ਨੂੰ ਫਿਰ ਪਲੋਸ ਲਿਆ। ਚੱਲ ਆ ਜਾ ਓਏ ਆਮਿਆ ਭੈੜਿਆ, ਤੇਰਾ ਗਿੱਦੜ ਨਹੀਂ ਮਰਿਆ ਜੇ ਤਿਕਰ। ਇੱਥੇ ਫੇਰਾ ਤਿਆਰ ਹੋਇਆ ਪਿਆ ਈ। ਮਿਸਤਰੀ, ਤੂੰ ਜਿਵੇਂ ਆਪੋ ਵੀ ਹੁਣ ਹੋਰ ਚਿਰ ਜਰਨਾ ਔਖਾ ਹੋ ਗਿਆ ਸੀ। ਪਿਛਲੀ ਸੀਟ ਤੋਂ ਕਿਸੇ ਬੀਂਡੇ ਵਰਗੀ ਆਵਾਜ਼ ਵਾਲੇ ਬੰਦੇ ਨੇ ਮਿਸਤਰੀ ਦੀ ਗੱਲ ਫੜ ਲਈ। ਗਿੱਦੜ ਮਾਰਨ ਗਿਆ, ਇੱਥੇ ਸ਼ਹਿਰ ਵਿੱਚ ਗਿੱਦੜ ਵੀ ਹਨ? ਹੋ ਸਕਦਾ ਹੈ ਇਹਨਾਂ ਬਿਲਡਿੰਗਾਂ ਤੋਂ ਉੱਪਰਾਂ ਝਾੜੀਆਂ ਤੇ ਗਿੱਦੜ ਦੋਵੇਂ ਹੀ ਹੋਣ। ਕੋਲੋਂ ਦੂਜੇ ਬੰਦੇ ਨੇ ਆਪਣੇ ਵੱਲੋਂ ਚਾਨਣ ਪਾਉਣਾ ਚਾਹਿਆ ਸੀ। ਮਿਸਤਰੀ ਨੇ ਹੌਲੀ ਜਿਹੀ ਮੈਨੂੰ ਅਰਕ ਮਾਰੀ। ਲਓ ਹੁਣੇ ਪਤਾ ਲੱਗ ਜਾਂਦਾ ਹੈ ਕਿੰਨੀਆਂ ਕੁ ਪੜ੍ਹੇ ਹੋਏ ਹੋ ਤੁਸੀਂ ਵੀ। ਨਾ, ਪਰ ਇਹਨੂੰ ਕੋਚਵਾਨ ਨੂੰ ਕੀ ਲੋੜ ਪੈ ਗਈ ਗਿੱਦੜ ਦੀ, ਜਿਹੜਾ ਸਾਨੂੰ ਇੱਥੇ ਟੰਗ ਕੇ ਉਹਨੂੰ ਮਾਰਨ ਚੜਿਆ ਪਿਆ ਹੈ। ਬੇਂਡੇ ਦੀ ਆਵਾਜ਼ ਵਾਲੇ ਦਾ ਖਿਆਲ ਘੋੜਾ ਜਿਵੇਂ ਪਹਿਲੇ ਹੀ ਪੈਰ ਉੱਤੇ ਅੱਗੇ ਟੁਰਨ ਤੋਂ ਇਨਕਾਰੀ ਸੀ। ਹੋ ਸਕਦਾ ਹੈ ਕੋਈ ਦਵਾਈ ਬਣਾਉਣੀ ਉਸ ਕਿਸੇ ਨੁਸਖਾ ਦੱਸਿਆ ਹੋਵੇ। ਉਹ ਪਹਿਲੇ ਵਾਲੀ ਹੰਗੂਰਾ ਭਰਦੀ ਆਵਾਜ਼ ਫਿਰ ਸਾਡੇ ਕੰਨੀ ਪਈ। ਪਰ ਇਹ ਇਲਾਕਾ ਮੈਂ ਚੋਖਾ ਨਹੀਂ ਤਾਂ ਥੋੜ੍ਹਾ ਬਹੁਤਾ ਤਾਂ ਫਿਰਿਆ ਹੀ ਹੋਇਆ ਹੈ। ਝਾੜੀਆਂ ਤੇ ਗਿੱਦੜਾਂ ਦੀ ਗੱਲ ਤੇ ਕਦੀ ਨਹੀਂ ਕੀਤੀ ਕਿਸੇ ਮੇਰੇ ਨਾਲ। ਇੱਥੇ ਤੇ ਇਹੋ ਬਿਲਡਿੰਗਾਂ ਤੇ ਕੋਠੀਆਂ ਹੀ ਨੇ। ਬੀਂਡਾ ਦਲੀਲੀ ਪਿਆ ਹੋਇਆ ਸੀ। ਚਲੋ ਆ ਗਿਆ ਮਾਵੇਂ, ਤੁਸੀਂ ਕਾਹਨੂੰ ਦਿਮਾਗ ਸਿਖਾਉਂਦੇ ਹੋ ਅਜਾਇਆ। ਉਹਨੂੰ ਹੀ ਪੁੱਛ ਲੈਂਦੇ ਆ ਕਿੱਥੇ ਗਿੱਦੜ ਮਾਰਨ ਗਿਆ ਹੋਇਆ ਸੀ। ਮਿਸਤਰੀ ਨੇ ਇੱਕ ਵਾਰੀ ਫਿਰ ਮੈਨੂੰ ਪੋਲੀ ਜੀ ਅਰਕ ਮਾਰੀ ਤੇ ਉੱਚੀ ਸਾਰੀ ਆਖਿਆ। ਆਮਾ ਕੋਚਵਾਨ ਚਾਦਰ ਜਿਹੀ ਦੀ ਬੁੱਕਲ ਮਾਰੀ, ਮੋਢੇ ਉੱਤੇ ਤੂੜੀ ਦਾਣੇ ਦਾ ਤੋੜਾ ਪਾਈ, ਨੇਰੇ ਫੁੱਟਪਾਥ ਉੱਤੇ ਟੁਰਿਆ ਆਉਂਦਾ ਸੀ। ਚੱਲ ਭਾਈ ਟੁਰ ਪਾਉਣ, ਬਥੇਰੀ ਹੋ ਗਈ ਹੈ ਸਾਡੇ ਨਾਲ, ਹੋਰ ਕਿੰਨੀ ਕੁ ਦੇਰ ਕਰਨੀ ਹੂੰ। ਹੁਣ ਨੂੰ ਤੇ ਅਸਾਂ ਪੈਦਲ ਵੀ ਘਰ ਅੱਪੜ ਜਾਣਾ ਸੀ। ਮੇਰੇ ਖੱਬੇ ਪਾਸਿਓਂ ਬਜਾਜੀਆ ਜਾਂ ਮੁਨਿਆਰਾ ਬੋਲਿਆ। ਬਸ ਜੀ ਚੱਲ ਪਿਆ ਹੁਣ, ਇਹ ਜ਼ਰਾ ਪੈਰ ਅੱਗੇ ਕਰਿਆ ਜੇ, ਹੌਦੇ 'ਚ ਦਾਣਾ ਰੱਖ ਲਈਏ ਤੇ ਬਸ ਫਿਰ ਚੱਲੀਏ। ਉਹ ਯਾਰ ਕੌਡੂ, ਮਲਕ ਮੈਨੂੰ ਛੇਤੀ ਨਹੀਂ ਸੀ ਕਰਦਾ ਪਿਆ। ਬਥੇਰਾ ਆਖਿਆ ਉਹਨੂੰ, ਅਹੇ ਨਹੀਂ ਝੱਟ ਖਲੋ ਜਾ। ਅਸਾਂ ਵੀ ਆਖਿਆ ਲੈ ਵੀ ਤੂੰ ਖਲਿਆਰ ਲੈ। ਆਮਾ ਘੋੜੇ ਦੇ ਮੂੰਹ ਨਾਲੋਂ ਤੋਬੜਾ ਵੀ ਖੋਲ ਲਿਆਇਆ ਸੀ। ਇੱਧਰੋਂ ਵਿਹਲਿਆਂ ਹੋ ਕੇ ਉਹਨੇ ਟਾਂਗੇ ਤੇ ਬੰਬ ਨਾਲ ਬੰਨੀਆਂ ਹੋਈਆਂ ਰਾਸਾਂ ਖੋਲ੍ਹੀਆਂ ਤੇ ਉਹਨਾਂ ਨੂੰ ਮਾੜਾ ਮਾੜਾ ਛਿੱਕਦਾ ਤੇ ਮੂੰਹ ਵਿੱਚੋਂ ਆਵਾਜ਼ਾਂ ਕੱਢਦਾ ਆਇਆ ਘੋੜੇ ਨੂੰ ਟੋਰਨ ਲੱਗ ਪਿਆ। ਘੋੜਾ ਬਿਨਾਂ ਕੋਈ ਉਜ਼ਰ ਕੀਤਿਆਂ ਹੌਲੀ ਹੌਲੀ ਪੌੜ ਮਾਰਦਾ ਟੁਰ ਪਿਆ। ਆਮੇ ਨੇ ਪਾਇਦਾਨ ਉੱਤੇ ਖਲੋ ਕੇ ਦੂਜਾ ਪੈਰ ਬੰਬ ਉੱਤੇ ਧਰ ਲਿਆ ਤੇ ਛਾਂਟੇ ਦੀ ਸੋਟੀ ਨਾਲ ਹੌਲੀ ਜਿਹੀ ਕਰਕੇ ਘੋੜੇ ਨਾਲ ਕੋਈ ਗੱਲ ਕੀਤੀ। ਘੋੜਾ ਛੇਤੀ ਸੜਕ ਉੱਤੇ ਚੜ੍ਹ ਕੇ ਆਪਣੀ ਚਾਲੇ ਹੋ ਗਿਆ। ਆਮਿਆ, ਤੂੰ ਮਲਕ ਦੀ ਗੱਲ ਛੱਡ ਤੇ ਸਾਨੂੰ ਇਹ ਦੱਸ ਵੀ ਗਿੱਦੜ ਮਾਰਿਆ ਹੀ ਕਿ ਨਹੀਂ।
ਮਿਸਤਰੀ ਜਿਹਦਾ ਨਾਂ ਆਮੇ ਕੋਚਵਾਨ ਨੇ ਹੁਣੇ ਕੌਡੂ ਦੱਸਿਆ ਸੀ ਬੋਲਿਆ, ਹਾਂ ਬਈ ਇਹਨਾਂ ਬਿਲਡਿੰਗਾਂ ਮਕਾਨਾਂ 'ਚ ਕਿਹੜੇ ਗਿੱਦੜ ਮਾਰਦਾ ਫਿਰਨਾ ਤੂੰ, ਸਾਨੂੰ ਵੀ ਤਾਂ ਪਤਾ ਲੱਗੇ। ਟਾਂਗੇ ਦੇ ਪਿਛਲੇ ਪਾਸੋਂ ਬਿਰਲੇ ਦੀ ਆਵਾਜ਼ ਆਈ, ਬੜਾ ਨਿੱਛੇ ਵੀ ਤੂੰ ਕੌਡੂ, ਸਾਰਿਆਂ ਨੂੰ ਦੱਸ ਦਿੱਤਾ ਹੀ ਮੇਰੇ ਮਗਰੋਂ, ਚੰਗਾ ਬੰਦਾ ਹੈ। ਆਮੇ ਗਿਲਾ ਕੀਤਾ। ਮਿਸਤਰੀ ਕੌਡੂ ਉੱਚੀ ਉੱਚੀ ਹੱਸਣ ਲੱਗ ਪਿਆ। ਭਾਈ ਹੋਰਾਂ ਜੋ ਕੁਝ ਪੁੱਛਿਆ ਉਹ ਤੇ ਦੱਸ ਲੈ ਪਹਿਲਾਂ, ਫਿਰ ਕਰਦਾ ਰਹੀ ਜਿੰਨੇ ਵੀ ਗਿਲੇ ਕਰਨੇ ਨੇ ਤੂੰ। ਇਹ ਆ ਕੇ ਮਿਸਤਰੀ ਦਾ ਹਾਸਾ ਹੋਰ ਉੱਚਾ ਹੋ ਗਿਆ। ਲਾਟੂ ਨੇ ਇੰਜ ਪਿਓ ਨੂੰ ਪਾਗਲਾਂ ਹਾਰ ਹੱਸਦਿਆਂ ਵੇਖਿਆ ਤੇ ਉਹ ਵੀ ਹੱਸਣ ਲੱਗ ਪਿਆ। ਹੁਣ ਮੇਰੇ ਕੋਲੋਂ ਵੀ ਨਾ ਰਿਹਾ ਗਿਆ। ਕੋੜਾ ਸਾਡੇ ਹਾਸੇ ਦੀ ਆਵਾਜ਼ ਸੁਣ ਕੇ ਫੁਰਕੜੇ ਮਾਰਦਾ, ਕਨੌਤੀਆਂ ਚੁੱਕਦਾ ਨੱਸੀ ਜਾਂਦਾ ਪਿਆ ਸੀ। ਮੈਨੂੰ ਲੱਗਾ ਜਿਵੇਂ ਉਹ ਵੀ ਆਮੇ ਦੇ ਮੌਜੂ ਵਿੱਚ ਸਾਡੇ ਨਾਲ ਰਲ ਗਿਆ ਹੋਵੇ। ਆਮੇ ਨੇ ਮੂੰਹ ਭੁਆ ਕੇ ਕੌਡੂ ਨੂੰ ਘੂਰੀ ਵੱਟੀ ਤੇ ਫਿਰ ਰਾਸਾਂ ਤੋਂ ਇੱਕ ਹੱਥ ਹਟਾ ਕੇ ਲਾਟੂ ਦੇ ਨੱਕ ਦੀ ਕਰੂੰਬਲ ਫੜ ਲਈ। ਕਿਉਂ ਇਹ ਖੇੜੂ ਫੁੱਲਿਆ, ਤੈਨੂੰ ਵੀ ਆਪਣੇ ਪਿਓ ਵਾਂਗ ਬੜੇ ਹਾਸੇ ਆਉਂਦੇ ਨੇ। ਆਮੇ ਤੋਂ ਆਪਣਾ ਨੱਕ ਛੁਡਾਉਂਦਿਆਂ ਲਾਟੂ ਇੰਨਾ ਹੀ ਆਖ ਸਕਿਆ, ਚਾਚਾ ਗਿੱਦੜ। ਅੱਗੋਂ ਉਹਦੀ ਆਵਾਜ਼ ਨਾ ਨਿਕਲਣ ਹੋਈ। ਹੁਣ ਤਾਂ ਸਾਰਾ ਟਾਂਗਾ ਹੱਸਣ ਲੱਗ ਪਿਆ। ਘੋੜੇ ਨੇ ਵੀ ਜ਼ੋਰ ਦੀ ਫੁਲਕੜਾ ਮਾਰਿਆ। ਆਮਾ ਪਚੀ ਜਿਹਾ ਹੋ ਗਿਆ। ਉਹ ਭਰਾਵਾ ਤੁਸੀਂ ਤੇ ਸਾਰੇ ਮੇਰੇ ਮਗਰ ਹੀ ਪੈ ਗਏ ਹੋ। ਲਓ ਮੈਂ ਦੱਸ ਦਿੰਦਾ ਤੁਹਾਨੂੰ ਕਿਹੜਾ ਗਿੱਦੜ ਮਾਰਨ ਗਿਆ ਸਾਂ ਮੈਂ। ਉਹ ਆ ਥਕੇਵਾਂ ਥਕੇੜਾ ਲਾਹਣ ਲਈ ਜਿਹੜਾ ਸਿਗਰਟ ਪੀਤਾ ਜਾਂਦਾ ਉਹਨੂੰ ਹੀ ਗਿੱਦੜ ਮਾਰਨ ਆਖਦੇ ਨੇ। ਹੋਰ ਸ਼ਹਿਰ 'ਚ ਗਿੱਦੜਾਂ ਹਜਾਮਤ ਕਰਾਉਣ ਵਾਲਾ ਭਲਾ ਬੰਦਾ ਪੁੱਛੇ। ਮੈਨੂੰ ਵੀ ਹੁਣ ਹੀ ਸਮਝ ਆਈ ਵੀ ਭਰਿਆ ਸਿਗਰਟ ਪੀਣ ਨੂੰ ਹੀ ਲੋਕ ਗਿੱਦੜ ਮਾਰਨ ਆਖਦੇ, ਨਹੀਂ ਤਾਂ ਮੈਂ ਵੀ ਐਵੇਂ ਵੇਖਾ ਵੇਖੀ ਹੱਸੀ ਜਾਂਦਾ ਸਾਂ ਪਿਆ। ਮਿਸਤਰੀ ਕੌਡੂ ਜੀ ਬੜੀ ਸ਼ਾਇਰ ਤੁਸੀਂ ਵੀ। ਉਸ ਵੇਲੇ ਦਾ ਸਾਡਾ ਸਾਰਿਆਂ ਦਾ ਵਾਹਵਾ ਤਵਾ ਲਾਇਆ ਤੁਸਾਂ ਵੀ। ਮੈਂ ਕੌਡੂ ਨੂੰ ਆਖਿਆ, ਬਸ ਜੀ ਸਰਕਾਰ ਅਸੀਂ ਲੰਗੋਟੀਏ ਹਾਂ ਦੋਵੇਂ ਜਣੇ। ਤੁਸਾਂ ਨੇ ਸੁਣਿਆ ਹਰ ਕੋਈ ਮਿਲ ਪਵੇ, ਸ਼ਾਲਾ ਲੰਗੋਟੀਆ ਨਾ ਮਿਲੇ। ਅੱਜ ਮਿਲੇ ਆ ਤੇ ਫਿਰ ਹਾਸਾ ਖੇਡਾ ਤੇ ਹੋਣਾ ਹੀ ਸੀ। ਪਰ ਮੈਂ ਮਿਸਤਰੀ ਕੋਈ ਨਹੀਂ ਜੇ, ਐਵੇਂ ਮੇਰੇ ਕੱਪੜਿਆਂ ਤੇ ਮੂੰਹ ਮੁਹਾਂਦਰੇ ਤੇ ਭੁੱਲੇ ਨਾ ਰਿਹਾ ਜੇ। ਤੇ ਕੀ ਕੰਮ ਕਰਦੇ ਹੋ ਤੁਸੀਂ? ਲਓ ਕੰਮਕਾਰ ਕਰਦੇ ਹੁੰਦੇ ਤੇ ਹੁਣ ਸੂਦੀ ਅਰਬੋਂ ਆ ਕੇ ਸੂਦ ਨਾ ਖਾਂਦੇ ਹੁੰਦੇ। ਆਹ ਤੋਤੇ ਚਿੜੀਆਂ ਵੇਚੀਦੇ ਨੇ, ਚੀਨੀ ਦੇ ਬਣੇ ਹੋਏ ਨਹੀਂ ਹੁੰਦੇ, ਪਰਛਤੀਆਂ ਤੇ ਕਾਰਨਸਾਂ ਦੀ ਸਜਾਵਟ ਲਈ ਲੈਂਦੇ ਨੇ ਲੋਕ। ਇਹ ਲਾਟੂ ਵੀ ਤਾਂ ਨਾਲ ਹੈ ਤੁਹਾਡੇ, ਇਹ ਰੋਜ਼ ਨਾਲ ਹੀ ਹੁੰਦਾ, ਦਿਨੇ ਸਕੂਲੇ ਜਾਂਦਾ। ਏਡੀ ਕਵੇਲੇ ਵੀ ਇਹੋ ਜਿਹੀਆਂ ਛਾਵਾਂ ਵਿਕ ਜਾਂਦੀਆਂ ਨੇ, ਕੌਣ ਲੈਂਦਾ? ਮੈਂ ਪੁੱਛਿਆ। ਲਓ ਇਸ ਵੇਲੇ ਤਾਂ ਸਾਡੀ ਗਾਹਕੀ ਸਾਰੀ ਬਾਹਰ ਨਿਕਲਦੀ। ਅਸੀਂ ਦੋਵੇਂ ਸ਼ਾਮ ਨੂੰ ਪਹਿਲੋਂ ਮਾਰਕੀਟ ਜਾਂਦੇ ਹਾਂ, ਉੱਥੋਂ ਮਾਲ ਲੈ ਕੇ ਆ ਜਾਈਦਾ ਕੰਮ ਤੇ। ਆਹ ਕੁੱਕੜ ਕੜਾਹੀਆਂ ਤੇ ਦੁੱਧ ਫਲੂਦਿਆਂ ਦੀ ਬਹਾਰ ਹੁੰਦੀ ਹੈ ਰਾਤ ਨੂੰ। ਗੱਡੀਆਂ ਮੋਟਰਾਂ ਦਾ ਇੰਨਾ ਗਾੜ ਪਿਆ ਹੁੰਦਾ, ਵੇਖ ਕੇ ਮੱਤ ਮਾਰੀ ਜਾਂਦੀ ਚੰਗੇ ਭਲੇ ਬੰਦੇ ਦੀ। ਅਸੀਂ ਵੀ ਇੱਕ ਇੱਕ ਗੱਡੀ ਦੇ ਸ਼ੀਸ਼ੇ ਨੂੰ ਜਾ ਸੁੰਘਾਨੇ ਆ ਆਪਣਾ ਨਗ। ਕਿਸੇ ਨਾ ਕਿਸੇ ਨੇ ਤੇ ਫਿਰ ਬੋਲਣਾ ਹੀ ਹੁੰਦਾ। ਕਈਆਂ ਦੇ ਨਾਲ ਆਏ ਬਾਲ ਹੀ ਅੜੀ ਬੰਨ ਲੈਂਦੇ ਨੇ। ਪਚੀ ਹੁੰਦਿਆਂ ਹਵਾਂਦਿਆਂ ਲੈ ਕੇ ਦੇਣੀ ਪੈਂਦੀ ਨੇ ਸ਼ੈ। ਬਸ ਰੋਟੀ ਨਿਕਲ ਆਉਂਦੀ ਹੈ। ਸ਼ੇਰ ਚਿਤਰਾ 12 ਸਿੰਘਾ ਜਾਂ ਪਾੜਾ ਹੋਵੇ ਵੱਡੇ ਸਾਈਜ਼ ਵਿੱਚ ਤਾਂ ਹੋਰ ਵੀ ਵਧੀਆ ਗੱਲਬਾਤ ਹੋ ਜਾਂਦੀ ਹੈ। ਕੌਡੂ ਵੇਰਵਾ ਕਰਦਿਆਂ ਦੱਸਿਆ। ਆਮੇ ਨੇ ਘੋੜੇ ਦੀ ਕੰਡ ਉੱਤੇ ਛਾਂਟੇ ਦੀ ਸ਼ੂਕਰ ਫੇਰੀ ਤੇ ਮੂੰਹ ਪੁਆ ਕੇ ਕੌਡੂ ਨੂੰ ਆਖਣ ਲੱਗਾ, ਯਾਰ ਤੇਰੀ ਗੱਲ ਵੱਡੀ ਹੁੰਦੀ ਹੈ। ਮੈਂ ਤੇ ਇੱਥੋਂ ਪੁੱਛਣਾ ਚਾਹੁੰਦਾ ਵੀ ਇਹ ਜਿਹੜੀ ਸਾਡੇ ਮੁਲਕ ਵਿੱਚ ਇੰਨੀ ਗੱਡੀ ਸੂ ਗਈ ਹੈ, ਇਹ ਬਣੀਆਂ ਕੀ ਨੇ? ਪਹਿਲਾਂ ਤਾਂ ਇੰਜ ਨਹੀਂ ਸੀ ਹੁੰਦਾ। ਲੈ ਕੋਈ ਇੱਕ ਤੇ ਦੋ ਸੂ ਗਈ ਹੈ, ਇੱਥੇ ਤਾਂ ਪਾੜੀ ਪਾਟੇ ਪੈ ਨੇ। ਅਮਰੀਕਾ ਵਾਲੇ ਤੇ ਅੱਗੇ ਆਂਦੇ ਨੇ ਪੂਰੀ ਦੁਨੀਆ 'ਚ ਪਾਕਿਸਤਾਨ ਹੀ ਇੱਕ ਮੁਲਕ ਹੈ ਜਿੱਥੋਂ ਦੀ ਬਾਦਸ਼ਾਹੀ ਕੰਗਲੀ ਤੇ ਆਵਾਮ ਅਮੀਰ ਹੈ। ਆਮਾ ਹੱਸ ਪਿਆ। ਖਰੀ ਗੱਲ ਹੈ, ਪਰ ਅਸੀਂ ਤੇ ਆਵਾਮ ਵਿੱਚ ਨਹੀਂ ਨਾ ਹੁੰਦੇ। ਲੈ ਅਸੀਂ ਆਵਾਮ ਵਿੱਚ ਭਲਾ ਕਿਵੇਂ ਆਉਂਦੇ? ਪਰ ਅਗਲੇ ਸਾਨੂੰ ਵੀ ਆਵਾਮ ਵਿੱਚ ਹੀ ਗਿਣ ਲੈਂਦੇ ਨੇ।
ਅੱਛਾ ਛੱਡ ਆ ਗੱਡੀਆਂ ਮੋਟਰਾਂ ਵਾਲਿਆਂ ਦੀ ਦੱਸਣਾ ਤੈਨੂੰ ਇੱਕ ਹੋਰ। ਇਹ ਕੱਜਲ ਹੋ ਤਾਂ ਬੜਾ ਸਵੱਲਾ ਗਿਆ, ਪਰ ਜਿੰਨਾ ਸਵੱਲਾ ਹੋਇਆ ਨਾ ਓਨਾ ਹੀ ਟਮਕਾਵਣ ਵਾਲੇ ਪਾਸੇ ਵੇਲ ਹੋ ਗਈ। ਯਾਰ ਸਾਨੂੰ ਕੋਈ ਭੁੱਲੇ ਦੀ, ਸਾਰਾ ਦਿਨ ਅਸਾਂ ਸੜਕ ਉੱਤੇ ਹੀ ਵਗਣਾ ਹੁੰਦਾ। ਕੀ ਦੱਸਾਂ ਤੈਨੂੰ ਕੀ ਤਮਾਸ਼ਾ ਵੇਖੀਦਾ ਇਹਨਾਂ ਦਾ। ਇੰਝ ਸਿੱਧੇ ਹੀ ਦੂਰੋਂ ਧੂਸ ਮਾਰੀ ਆਉਂਦੇ ਨੇ, ਜਿਵੇਂ ਅੱਖਾਂ ਤੇ ਅਸਲੋਂ ਘਰ ਹੀ ਰੱਖ ਆਏ ਹੋਣ। ਅੱਲਾ ਦੀ ਕਸਮੇ ਕਿੰਨੀ ਵਾਰੀ ਘੋੜਾ ਡਿੱਗਦਾ ਆਪਣਾ ਆਪ ਸਾਂਭਦਾ, ਤੇ ਕਿੰਨੀ ਵਾਰੀ ਤੇ ਸਾਂਭਿਆ ਵੀ ਨਹੀਂ ਸੂ ਜਾਂਦਾ। ਆਹ ਬਈ ਇਹ ਤਾਂ ਸਾਲੇ ਅੱਗੋਂ ਝਈਆਂ ਲੈ ਕੇ ਪੈਂਦੇ ਨੇ। ਉਹ ਟਾਂਗੇ ਵਾਲੇ, ਸੜਕ ਤੇਰੇ ਬਾਪ ਕੀ ਹੈ, ਨਜ਼ਰ ਨਹੀਂ ਆਤਾ ਤੁਮਕੋ, ਕੰਨ ਲਪੇਟ ਛੱਡੀ ਦੇ ਨੇ ਅੱਗੋਂ। 2 ਦਿਨ ਨਹੀਂ ਹੋਏ ਹੋਣੇ ਹਾਲੇ, ਆ ਅਗਲੇ ਮੋੜੋਂ ਜੂੰ ਮੁੜਿਆ ਹੀ ਇੱਕ ਤੇ ਸਿੱਧਾ ਘੋੜੇ ਦੇ ਫਰਾਂ ਵੱਲ ਨੂੰ। ਮਸਾਂ ਮਰ ਕੇ ਸਾਂਭਿਆ ਗਿਆ ਮੈਥੋਂ। ਮੈਂ ਆਖਿਆ ਸਾਹਿਬ ਵੇਖ ਕੇ ਅੱਗੋਂ ਮੈਨੂੰ ਗੰਦ ਬਕਿਓ। ਮੇਰੇ ਤੇ ਭਾਂਬੜ ਬਲ ਪਿਆ ਇੱਕ ਵਾਰੀ। ਮੈਂ ਕਿਹਾ ਖਲੋ ਬਦਨੀ ਦਿਆ, ਛਾਲ ਮਾਰ ਕੇ ਮੈਂ ਲੱਥਾ, ਕਚੱਪ ਖਾ ਕੇ ਛੂਟ ਲਾ ਗਿਆ ਅੱਗੋਂ। ਸਾਰਾ ਮਿੱਟ ਫੜ ਕੇ ਮੈਂ ਵਗਾਈ ਪਿੱਛੋਂ, ਜਾ ਨਾ ਲਈ। ਮੈਂ ਆਖਿਆ ਇੱਕ ਵਾਰੀ ਆ ਜਾਂਦਾ ਨਾ ਤੇ ਝਸਣਾ ਮੈਂ ਬੜਾ ਸੀ ਲਾਡੂ ਖਾਂ ਦੇ ਸਾਲੇ ਨੂੰ। ਉਹ ਇੰਜੀ ਨੇ ਸਾਰੇ ਕੌਡੂ ਨੇ ਹੰਗੂਰਾ ਦਿੱਤਾ। ਟਾਂਗਾ ਰੋਕੀ ਬਈ, ਮਗਰੋਂ ਆਵਾਜ਼ ਆਈ। ਆ ਮੈਂ ਟਾਂਗਾ ਖਿਲਾਰ ਲਿਆ। ਪਿਛਲੇ ਬੰਨਿਓ 2 ਤੇ ਅਗਲੇ ਬੰਨਿਓ ਬਜਾਜੀ ਵਾਲਾ ਲੈ ਪਿਆ। ਆ ਮੈਂ ਮੇਰੇ ਵੱਲ ਵੇਖਿਆ, ਤੁਸਾਂ ਕਿੱਥੇ ਉਤਰਨਾ ਸਰਕਾਰ? ਖਟੀਕਾਂ ਦੇ ਮਹੱਲੇ ਉਤਾਰ ਦੇਵੀਂ ਯਾਰ, ਖਟੀਕਾਂ ਦੇ ਮਹੱਲੇ ਉਤਾਰ ਦੇਵੀਂ ਯਾਰ। ਥੋੜਾ ਹੀ ਹੈ ਇੱਥੋਂ ਖਟੀਕਾਂ ਦਾ ਮਹੱਲਾ। ਕੌਡੂ ਪਾਸਾ ਪਰਤਿਆਂ ਬੋਲਿਆ, ਤੁਸਾਂ ਵੀ ਉੱਥੇ ਹੀ ਉਤਰਨਾ ਹੀ ਆ ਅੱਗੇ? ਮੈਂ ਪੁੱਛਿਆ। ਅਗਾਂ ਦਰਿਆ ਤੇ ਜੀ। ਲਾਟੂ ਸੌਂ ਗਿਆ ਆ ਸੀ। ਕੌਡੂ ਨੇ ਉਹਨੂੰ ਆਪਣੇ ਪੱਟਾਂ ਉੱਤੇ ਕਰ ਲਿਆ। ਹੁਣ ਉਹ ਕੌਡੂ ਦੀ ਬਾਂਹ ਉੱਤੇ ਸਿਰ ਰੱਖੀ ਨਿੱਕੀਆਂ ਨਿੱਕੀਆਂ ਕੁਰਾੜੀਆਂ ਪਿਆ ਮਾਰਦਾ ਸੀ। ਕੱਲ ਪਤਾ ਹੀ ਕੀ ਹੋਇਆ ਆਮਿਆ, ਇੱਕ ਬਾਸ਼ੇ ਜਿਹਾ ਗੱਡੀ ਵਾਲੇ ਨੇ ਲਾਟੂ ਦੇ ਚਾਟ ਨਾਲ ਕੱਢ ਮਾਰੀ। ਮੈਂ ਕੁਝ ਵਿੱਥ ਤੇ ਖਲੋਤਾ ਸਾਂ। ਰੋਣ ਦੀ ਆਵਾਜ਼ ਸੁਣ ਕੇ ਮੈਂ ਨੱਸਿਆ ਆਇਆ। ਅਹੇ ਜੀ ਇਹ ਸ਼ੀਸ਼ਿਆਂ ਵਿੱਚੋਂ ਝਾਤੀਆਂ ਮਾਰਦਾ ਸੀ। ਨਾਲ ਇੱਕ ਨੌਤੀ ਜਿਹੀ ਭਾਈ ਹੋਈ ਸਾਸੂ। ਮੈਂ ਗਲਮਿਓਂ ਫੜ ਕੇ ਝੂਣੇ ਦਿੱਤੇ ਤੇ ਉਹਦਾ ਵੀ ਰੰਗ ਉੱਡ ਗਿਆ। ਉਹ ਤਾਂ ਚਲਾ ਗਿਆ ਗੱਡੀ ਲੈ ਕੇ। ਮੈਂ ਆ ਕੇ ਸੋਚੀ ਪਿਆ ਰਿਹਾ ਸਾਰੀ ਰਾਤ। ਅੱਜ ਵੀ ਸਾਰਾ ਦਿਨ ਸੋਚੀ ਪਿਆ ਰਿਹਾ, ਕੁਝ ਸਮਝ ਨਹੀਂ ਆਉਂਦੀ। ਕੌਡੂ ਇੱਕਦਮ ਹੀ ਜਿਵੇਂ ਉਦਾਸਿਆ ਜਿਹਾ ਗਿਆ। ਵਣ ਦੀ ਲੱਕੜ ਜੂ ਆ ਬੜੀ ਏ ਸੋਹਣਾ ਸਾਡੇ ਸ਼ਹਿਰ ਵਿੱਚ। ਅਸੀਂ ਤੇ ਹੋ ਗਏ ਆ ਪਰਦੇਸੀ। ਹੁਣ ਚੇਤੇ ਹੀ ਨਾ ਆ ਜਿੱਥੋਂ ਲੰਘਦੇ ਪਏ ਆ। ਅਸੀਂ ਕਦੀ ਇੱਥੇ ਟੋਏ ਟਿੱਬੇ ਤੇ ਕਲਰ ਹੀ ਹੁੰਦਾ ਸੀ। ਹੁਣ ਚੇਤੇ ਹੀ ਨਾ ਇਹ ਜਿੱਥੋਂ ਲੰਘਦੇ ਪਏ ਆ ਅਸੀਂ, ਕਦੀ ਇੱਥੇ ਟੋਏ ਟਿੱਬੇ ਤੇ ਕਲਰ ਹੀ ਹੁੰਦਾ ਸੀ। ਤੁਹਾਡੇ ਬਾਰਡਰੋਂ ਆਉਣ ਤੋਂ ਪਹਿਲਾਂ ਅੱਬਾ ਮੇਰਾ ਇੱਥੇ ਵਾਹੀ ਕਰਦਾ ਹੁੰਦਾ ਸੀ। ਫਿਰ ਅਸਾਂ ਛੱਡ ਦਿੱਤੀ ਤੇ ਦੂਜੇ ਬੰਨੇ ਟੁਰ ਗਏ ਦਰਿਆ ਤੇ। ਇਹ ਸਾਰਾ ਸਊਦੀ ਅਰਬ ਦਾ ਛੱਟਾ ਹੀ ਸਾਰਾ। ਲੱਖਾਂ ਕਰੋੜਾਂ ਲਾਇਆ ਹੀ ਅਗਲਿਆਂ ਇਹਨਾਂ ਤਬੂਤਾਂ ਜਿਹਾਂ ਤੇ। ਵੇਖਿਆ ਲੱਗਦਾ ਹੀ ਨਹੀਂ ਵੀ ਬੰਦੇ ਰਹਿੰਦੇ ਹੋ ਸਣ ਇਹਨਾਂ 'ਚ, ਪਰ ਰਹਿੰਦੇ ਪੈ ਨਹੀਂ ਅਗਲੇ। ਕੌਡੂ ਕਿਤੋਂ ਦੂਰੋਂ ਹੀ ਬੋਲਿਆ। ਉਹਨਾਂ ਕੋਲ ਵੀ 2 ਹੱਥ ਸਨ, ਸਾਡੇ ਕੋਲ ਵੀ 2 ਹੀ ਨੇ। ਅੱਗੋਂ ਸਾਡੇ ਬਾਲਾਂ ਕੋਲ ਵੀ ਇਹੋ 2 ਹੱਥ। ਢਿੱਡ ਇੱਕ ਤੇ ਫਿਰ ਇੱਕ ਨਾਲ ਕਈ ਢਿੱਡ। ਲੱਪਾਂ ਨਾਲ ਖੂਹਾਂ ਕਿਹੜਾ ਭਰਿਆ ਜਾਣਾ ਹੁੰਦਾ। ਉਲਕ ਲੱਪਾਂ ਹੀ ਖੋਟੀਆਂ ਪੈਣਾ ਹੁੰਦਾ। ਕਿਉਂ ਜੀ ਬਾਬਾ ਜੀ ਤੁਸੀਂ ਪੜ੍ਹੇ ਲਿਖੇ ਬੰਦੇ ਹੋ? ਇੰਝ ਹੀ ਨਹੀਂ? ਉਹ ਮੈਨੂੰ ਪੁੱਛਣ ਲੱਗਾ। ਮੈਂ ਉਹਦੀ ਗੱਲ ਸੁਣਦਾ ਸੁੱਤੇ ਹੋਏ ਲਾਟੂ ਨੂੰ ਪਿਆ ਵੇਖਦਾ ਸਾਂ। ਕਾਲੇ ਗੁਲਾਬ ਰੰਗ ਮੁਖੜੇ ਉੱਤੇ, ਕੌਲ ਫੁੱਲ ਅੱਖਾਂ ਮਿਟੀਆਂ ਹੋਈਆਂ ਵੀ ਇੰਝ ਸਨ ਜਿਵੇਂ ਕੁਝ ਵੇਖਦੀਆਂ ਪਈਆਂ ਹੋਵਣ। ਉਹ ਕੁਝ ਜੋ ਅਸੀਂ ਵੇਖਣ ਜੋਗੇ ਨਹੀਂ ਸਾਂ। ਉਹਦੇ ਹੋਠਾਂ ਉੱਤੇ ਇੱਕ ਨਵੇਕਲੀ ਜਿਹੀ ਮੁਸਕਾਨ ਪੁੰਗਰੀ ਹੋਈ ਸੀ। ਇਹੋ ਜਿਹੀ ਮੁਸਕਾਨ ਮੈਂ ਸ਼ਾਇਦ ਆਪਣੀ ਹਯਾਤੀ 'ਚ ਕਦੀ ਵੀ ਨਹੀਂ ਸੀ ਡਿੱਠੀ। ਕੰਗਰੂ ਬੱਚਾ। ਕੌਡੂ ਨੂੰ
ਆਪਣੀ ਗੱਲ ਦਾ ਕੋਈ ਜਵਾਬ ਨਾ ਮਿਲਿਆ ਤੇ ਉਹਨੇ ਮੇਰੇ ਵੱਲ ਵੇਖਿਆ। ਹੁਣ ਉਹਦਾ ਧਿਆਨ ਵੀ ਆਪਣੇ ਜਾਤਕ ਦੇ ਮੁਖੜੇ ਉੱਤੇ ਜਾ ਟਿਕਿਆ। ਲਓ ਜੀ, ਆ ਗਿਆ ਖਟੀਕ ਮਹੱਲਾ। ਆਮੇ ਨੇ ਘੋੜੇ ਦੀਆਂ ਵਾਗਾਂ ਛਿਕਦਿਆਂ ਆਖਿਆ। ਮੈਂ ਛੇਤੀ ਨਾਲ ਥੱਲੇ ਲੈ ਕੇ ਉਹਨੂੰ ਪਾੜਾ ਦਿੱਤਾ ਤੇ ਫਿਰ ਉੱਚੀ ਸਾਰੀ ਅੱਲਾ ਬੇਲੀ ਆਖ ਕੇ ਟੁਰ ਪਿਆ।